ਸਿਆਣਿਆਂ ਬੰਦਿਆਂ ਦਾ ਇਹ ਆਖਣਾ ਹੈ ਬਈ ਜਿਹੜੀ ਚਾਹ ਹੈ ਨਾ, ਜੇ ਉਸ ਚਾਹ ਦੇ ਵਿੱਚ ਚਾਹਤ ਸ਼ਾਮਿਲ ਨਹੀਂ, ਉਸ ਚਾਹ ਦੇ ਵਿੱਚ ਤੁਸੀਂ ਮਾਖੀ ਪਾ ਲਓ, ਉਸ ਚਾਹ ਦੇ ਵਿੱਚ ਤੁਸੀਂ ਗੁੜ ਪਾ ਲਓ, ਉਸ ਚਾਹ ਦੇ ਵਿੱਚ ਤੁਸੀਂ ਖੰਡ ਪਾ ਲਓ, ਮਤਲਬ ਇਹ ਜਿਤਨੀ ਮਿਠਾਸ ਹੈ ਨਾ ਤੇ ਚਾਹਤ ਵਿੱਚ ਉਸ ਦੇ ਸ਼ਾਮਿਲ ਨਹੀਂ, ਤੇ ਉਹ ਚਾਹ ਫਿੱਕੀ ਦੀ ਫਿੱਕੀ ਹੈ। ਤੇ ਜਿਹੜੀ ਚਾਹ ਦੇ ਵਿੱਚ ਚਾਹਤ ਸ਼ਾਮਿਲ ਹੈ, ਉਹਦੇ ਵਿੱਚ ਤੁਸੀਂ ਪਿਆਰ ਰਲਾ ਲਓ, ਉਹਦੇ ਵਿੱਚ ਤੁਸੀਂ ਮੁਹੱਬਤ ਰਲਾ ਲਓ, ਉਹਦੇ ਵਿੱਚ ਤੁਸੀਂ ਅਮਨ ਰਲਾ ਲਓ, ਉਹਦੇ ਵਿੱਚ ਤੁਸੀਂ ਖੰਡ ਰਲਾ ਲਓ, ਉਹਦੇ ਵਿੱਚ ਤੁਸੀਂ ਮਾਖੀ ਰਲਾ ਲਓ, ਤੇ ਉਸ ਚਾਹ ਪੀਵਣ ਦਾ ਬੜਾ ਸਵਾਦ ਹੈ। ਤੇ ਬਿਰਾਵੋ ਅੱਜ ਜਿਹੜੀ ਗੱਲ ਤੁਹਾਨੂੰ ਮੈਂ ਸੁਣਾਊਂਗਾ ਨਾ, ਉਹ ਹੈ ਚਾਹ ਤੇ ਸਿਗਰਟ। ਇਹ ਕਿੱਥੋਂ ਸ਼ੁਰੂ ਹੋਈਆਂ? ਇੱਥੇ ਸਾਡੇ ਮੁਲਕ ਪਾਕਿਸਤਾਨ ਦੇ ਵਿੱਚ ਇਹ ਅਰਸ਼ਾ ਕਿਵੇਂ ਬਣੀ ਤੇ ਕਿਵੇਂ ਬੰਦੇ ਇਹਦੇ ਆਦੀ ਹੋ ਗਏ ਨੂੰ, ਤੇ ਕਿਵੇਂ ਇਸ ਤੋਂ ਸਿਵਾ ਗੁਜ਼ਾਰਾ ਨਹੀਂ ਹੋ ਸਕਦਾ। ਸਾਡੇ ਜਿਹੜੇ ਵਡਕੇ ਨਾ, ਉਹ ਸਾਨੂੰ ਦੱਸਦੇ ਨੂੰ ਵੀ ਜਿਹੜੀ ਆ ਚਾਹ ਹੈ ਨਾ, ਇੱਥੇ ਅੰਗਰੇਜ਼ ਰਹਿੰਦੇ ਹਨ, ਉਹਨਾਂ ਆ ਜਿਹੜੇ ਨਾਰਾ ਹੈ ਨਾ, ਉਹਦੇ ਨਾਲ ਉਹਨਾਂ ਬੰਗਲੇ ਬਣਾਇਆ ਨੂੰ, ਤੇ ਜਿਹੜੀਆਂ ਪਟੜੀਆਂ ਹਨ ਉਹ ਵੀ ਬੜੀਆਂ ਖੂਬਸੂਰਤ ਬਣਾਈਆਂ। ਇੱਥੇ ਹੀ ਉਹਨਾਂ ਦੀ ਰਹਿਸ਼ਾਟ, ਉਹਨਾਂ ਚੰਗੇ ਕੰਮ ਕੀਤੇ ਨੂੰ, ਪੁਲਾਂ ਵੀ ਬਣਾਈਆਂ ਨੇ। ਲੇਕਿਨ ਜਿਹੜੀ ਆ ਚਾਹ ਸਾਡੀ ਆ ਹੱਡੀਆਂ ਦੇ ਵਿੱਚ ਰਚ ਗਈ ਹੈ, ਸਾਡੀ ਹੱਡੀਆਂ ਦੇ ਵਿੱਚ ਬਸ ਗਈ ਹੈ, ਇਹ ਹੁਣ ਨਿਕਲ ਨਹੀਂ ਸਕਦੀ। ਇਹ ਅੰਗਰੇਜ਼ ਪਤਾ ਨਹੀਂ ਕਿੱਥੋਂ ਲੈ ਆਂਦੀ ਆ, ਤੇ ਸਾਡੇ ਜਿਹੜੇ ਵਡਕੇ ਹਨ ਨਾ, ਉਹਨਾਂ ਨੂੰ ਨਾ ਇਹ ਮੁਫਤ ਚੋਂ ਵੰਡਦੇ ਹਨ। ਜਦੋਂ ਹੌਲੀ ਹੌਲੀ ਉਹ ਬੰਦੇ ਲੱਗ ਗਏ ਇਸ ਚਾਹ ਤੇ ਖੰਡ ਤੋਂ ਉਸੇ ਲੱਭਦੀ ਨਾ, ਦੇਸੀ ਖੰਡ ਹੁੰਦੀ ਆ, ਨਾਲ ਗੁੜ ਹੁੰਦਾ, ਇਹਦੇ ਨਾਲ ਸਾਡੇ ਬੰਦੇ ਪੀਂਦੇ ਹਨ। ਮੋੜ ਸਿਗਰਟ ਆਈ, ਸਿਗਰਟ ਦਾ ਵੀ ਇਹੋ ਹਿਸਾਬ ਬਣਿਆ ਬਈ ਇਹ ਪਹਿਲੇ ਮੁਫਤ ਚ ਵੰਡਦੇ ਹਨ, ਚਾਹ ਵੀ ਵੰਡਦੇ ਹਨ, ਸਿਗਰਟ ਵੀ ਵੰਡਦੇ ਹਨ, ਬਈ ਕਿਵੇਂ ਬੰਦੇ ਇਸ ਦੇ ਹਰਸ਼ਾ ਦੇ ਆਦੀ ਹੋਵੇ ਨੂੰ। ਜਦੋਂ ਬੰਦੇ ਲੱਗ ਗਏ, ਇਹਨਾਂ ਨੂੰ ਪਤਾ ਲੱਗਾ ਵੀ ਇਹਨਾਂ ਬੰਦਿਆਂ ਦਾ ਹੁਣ ਗੁਜ਼ਾਰਾ ਨਹੀਂ ਹੁੰਦਾ, ਬਈ ਇਹ ਚਾਹ ਇੰਜ ਹੈ ਬਈ ਜਿਵੇਂ ਆ ਨਸ਼ਈ ਹੁੰਦੇ ਨਾ, ਆ ਨਸ਼ਾ ਪੀਂਦੇ ਨੂੰ। ਫਰਜ਼ ਕਰੋ ਤੁਸੀਂ ਆ ਕੋਈ ਸ਼ਰਾਬੀ ਹੈ, ਉਹ ਸ਼ਰਾਬ ਤੋਂ ਬਗੈਰ ਉਹਦਾ ਗੁਜ਼ਾਰਾ ਨਹੀਂ ਹੁੰਦਾ। ਕੋਈ ਪਾਊਡਰ ਪੀਂਦਾ, ਪਾਊਡਰ ਤੋਂ ਬਗੈਰ ਉਸ ਦੇ ਜਿਸਮ ਜਿਹੜਾ ਨਾ ਤਰੁੱਟਣ ਤੇ ਵੱਜਣ ਲੱਗ ਪੈਂਦਾ ਹੈ। ਜਿਹੜੀ ਆਈਸ ਆਈ ਹੈ ਨਵਾਂ ਨਸ਼ਾ ਹੈ, ਇਹ ਨਾ ਪੀਵੇ ਨੂੰ ਜਿਹੜੀ ਨੌਜਵਾਨ ਨਸਲ ਹੈ, ਤੇ ਉਹਨਾਂ ਦਾ ਗੁਜ਼ਾਰਾ ਨਹੀਂ ਹੁੰਦਾ। ਹਾਲਾਂਕਿ ਉਹਨਾਂ ਨੂੰ ਪਤਾ ਹੈ ਬਈ ਇਹ ਸਾਡੇ ਘਾਟੇ ਦੀਆਂ ਸ਼ਹੀਆਂ ਨੂੰ, ਲੇਕਿਨ ਉਹਨਾਂ ਤੋਂ ਸਿਵਾ ਇਸ ਦਾ ਉਹਨਾਂ ਦਾ ਗੁਜ਼ਾਰਾ ਨਹੀਂ ਹੋ ਸਕਦਾ। ਐਵੇਂ ਜਿਹੜੀ ਚਾਹ ਹੈ, ਐਵੇਂ ਜਿਹੜੀ ਸਿਗਰਟ ਹੈ, ਇਸ ਤੋਂ ਇਲਾਵਾ ਇਹਨਾਂ ਬੰਦਿਆਂ ਦਾ ਹੁਣ ਗੁਜ਼ਾਰਾ ਨਹੀਂ ਹੁੰਦਾ। ਫਰਜ਼ ਕਰੋ ਆ ਜਿਹੜੀਆਂ ਹੁਣ ਚਾਹਾਂ ਆਉਂਦੀਆਂ ਪਈਆਂ ਪੈਕਿੰਗ ਵਿੱਚੋਂ, ਪਹਿਲੇ ਇਹ ਜਿਹੜੀ ਚਾਹ ਹੈ ਨਾ ਜਾਂ ਇਹ ਸਿਗਰਟ ਹੈ, ਇਹ ਸ਼ੁਰੂ ਹੋਈਆਂ ਨੂੰ ਚਵਾਨੀ ਤੋਂ। ਮੋੜ ਅਗਾ ਜਿਹੜੇ ਦੁਕਾਨਾਂ ਵਾਲੇ ਉੱਥੇ ਹਨ, ਫਰਜ਼ ਕਰੋ ਪਿੰਡ ਕੋਈ ਲੈ ਲਓ 240 ਬਲਾਕਾ, ਉੱਥੇ ਗੁੱਜਰਾਂ ਜਿਹੜੇ ਕਿ ਹਿੰਦੁਸਤਾਨ ਚੋਂ ਹਿਜਰਤ ਕਰਕੇ ਇੱਥੇ ਆਏ ਹਨ, ਤੇ ਸਾਡੇ ਬੰਦਿਆਂ ਉਹਨਾਂ ਨੂੰ ਜਗ੍ਹਾ ਦਿੱਤੀ ਆ, ਉਹਨਾਂ ਆਪਣੀ ਹੱਟੀ ਬਣਾਈ ਹੋਈ ਆ। ਉੱਥੇ ਇਹ ਚਾਹ ਜਿਹੜੇ ਹਨ ਨਾ ਸਾਡੇ ਵਡਕੇ ਲੈ ਜਾਂਦੇ ਹਨ ਤੇ ਪੀਂਦੇ ਹਨ ਬੜੇ ਸ਼ੌਕ ਨਾਲ। ਮੋੜ ਚਵਾਨੀ ਤੋਂ ਸ਼ੁਰੂ ਹੋ ਕੇ ਮੋੜੇ 98 ਦੀ ਹੋ ਗਈ, ਮੋੜ 98 ਤੋਂ ਗਾ ਮੋੜ ਰੁਪਈਆ ਹੋ ਗਿਆ, ਮੋੜ ਅਗਾ ਵੱਧੀ 2 ਰੁਪਏ ਦੀ ਹੋ ਗਈ। ਹੁਣ ਜਿਹੜੀ ਆ ਮੌਜੂਦਾ ਕੀਮਤ ਆ 2025 ਹੈ, ਨਵਾਂ ਸਾਲ ਚੜਿਆ, ਇਹਦੇ ਵਿੱਚ ਤਕਰੀਬਨ 1 ਕਿਲੋ ਦੀ ਕੀਮਤ 1600 ਤੋਂ ਉੱਤੇ ਵੀ ਮਹਿੰਗੀਆਂ ਚਾਹਾਂ ਵੀ ਹਨ। ਤੇ ਜਿਹੜੀ ਸਿਗਰਟ ਹੈ ਬਿਰਾਵਾਂ, ਇਹ ਇਹਨਾਂ ਦਾ ਵੀ ਇਹੋ ਹਿਸਾਬ ਹੈ, ਚਵਾਨੀ ਤੋਂ ਸ਼ੁਰੂ ਹੋਈ, ਮੋੜ ਰੁਪਈਆ 2, ਮੋੜ ਵੱਧੀ 200 ਤੇ 600 ਤੇ ਵਗ ਗਈ ਹੈ। ਇਹ ਹੁਣ ਅਸੀਂ ਜਿਤਨੀ ਵੀ ਕੋਸ਼ਿਸ਼ ਕਰੀਏ ਨਾ ਛੱਡਣ ਦੀ, ਇਹ ਅਸੀਂ ਬਿਲਕੁਲ ਨਹੀਂ ਛੱਡ ਸਕਦੇ, ਕਿਉਂਕਿ
ਇਹ ਜਿਹੜੀ ਚਾਹ ਹੈ, ਇਹ ਜਿਹੜੀ ਸਿਗਰਟ ਹੈ, ਇਹ ਸਾਡੀ ਹੱਡੀਆਂ ਦੇ ਵਿੱਚ ਰਚ ਬਸ ਗਈ ਹੈ। ਤੇ ਵੀਰਾਵਾਂ ਨੂੰ ਮੈਂ ਇਹ ਆਖਾਂ ਬਈ ਮੇਰੀ ਜੇ ਵੀਡੀਓ ਚੰਗੀ ਲੱਗੇ, ਮੇਰੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰਨਾ ਹੈ, ਜਵਾਬ ਵਿੱਚ ਆਪਣਾ ਕਮੈਂਟ ਦੇਣਾ ਹੈ ਤਾਂ ਕਿ ਮੈਂ ਮਜ਼ੀਦ ਵੀਡੀਓ ਬਣਾ ਸਕਾਂ। ਤੇ ਵੀਰਾਵਾਂ ਦੀ ਇਹਦੇ ਵਿੱਚ ਬੜੀ ਐਫਰਟ ਹੁੰਦੀ ਹੈ, ਬੜੀ ਕੋਸ਼ਿਸ਼ ਹੁੰਦੀ ਹੈ, ਕਿਉਂਕਿ ਉਹ ਮੇਰੀ ਵੀਡੀਓ ਨੂੰ ਵੇਖਦੇ ਨੇ, ਲਾਈਕ ਵੀ ਕਰਦੇ ਨੇ, ਸ਼ੇਅਰ ਵੀ ਕਰਦੇ ਨੇ, ਤੇ ਕਈ ਵੀਰਾ ਕਮੈਂਟ ਵੀ ਕਰਦੇ ਤੇ ਕਈ ਵੀਰਾ ਨਹੀਂ ਕਰਦੇ। ਤੇ ਇਤਨੀਆਂ ਹੀ ਗੱਲਾਂ ਜੇ ਜ਼ਿੰਦਗੀ ਦਿੱਤੀ ਇਜਾਜ਼ਤ, ਜੇ ਜ਼ਿੰਦਗੀ ਦਿੱਤੀ ਮੋਹਲਤ, ਨਵੀਆਂ ਗੱਲਾਂ ਦੇ ਨਾਲ ਤੁਹਾਡੀ ਖਿਦਮਤ ਵਿੱਚ ਦੁਬਾਰਾ ਹਾਜ਼ਰ ਹੋਸਾਂ। ਆਪਣੇ ਮੇਜ਼ਬਾਨ ਅਖਤਰ ਇਸਮਾਈਲ ਰਜੋਕਾ ਨੂੰ ਦਿਓ ਇਜਾਜ਼ਤ। ਰੱਬ ਰਾਖਾ।